ਦਰਸ਼ਕੋ ਪ੍ਰੀਤ ਬਾਤ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਪਹਿਲੇ ਸੈਗਮੈਂਟ ਵਿੱਚ ਪਹਿਲਾਂ ਐਮ ਇਸ਼ੂ ਸੀ ਕੋ ਇਹ ਸੀ ਕਿ ਦਮਨਕਾਰੀ ਭਾਰਤ ਹੁਣ ਕਸ਼ਮੀਰ ਵਿੱਚ ਆਰਥਿਕ ਚਮਤਕਾਰ ਦਾ ਲੋਲੀਪੌਪ ਦਿਖਾਉਣ ਲੱਗਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੀ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਅੱਜ ਦਾ ਸੈਕਿੰਡ ਵਾਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। देखने सुनने ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो 22 ਤਰੀਕ ਬਿਲਕੁਲ ਕਰੀਬ ਹੈ ਜੀ। ਮੋਦੀ ਨੂੰ ਪਾਕਿਸਤਾਨ ਨੇ ਤਾਂ 에ਅਰ ਸਪੇਸ ਨਹੀਂ ਦਿੱਤਾ ਜੀ। ਦੂਸਰੇ ਪਾਸਿਓਂ ਘੁੰਮ ਕੇ ਆਏਗਾ ਔਰ ਵਾਇਆ ਜਰਮਨੀ ਉਹਨੇ ਹਿਊਸਟਨ ਐਡਰੈਸ ਕਰਨਾ ਹੈ 22 ਨੂੰ। ਔਰ ਜ਼ਾਹਰ ਹੈ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲਬਾਤ ਕੀਤੀ ਹੈ ਕਿ ਉਹਨਾਂ ਦੀ ਪ੍ਰੋਪੇਗੈਂਡਾ ਮਸ਼ੀਨਰੀ ਉੱਥੇ ਵੀ ਇੱਥੇ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਝੂਠ ਉਹ ਪ੍ਰੋਡਿਊਸ ਕਰਕੇ ਉਹਨੂੰ ਪਰੋਸ ਵੀ ਰਹੀ ਹੈ ਬੜੇ ਚੰਗੇ ਢੰਗ ਨਾਲ ਉੱਤੇ ਚਾਂਦੀ ਦੇ ਵਰਕ ਲਾ ਕੇ। ਜੀ। ਪਰ ਇਹ ਵੀ ਨਹੀਂ ਹੈ, ਬਹੁਤ ਵਾਰ ਜਿਹੜਾ ਗੁਬਾਰਾ ਹੁੰਦਾ ਹੈ ਉਸ ਜਿੰਨੀ ਮਰਜ਼ੀ ਹਵਾ ਭਰੀ ਹੋਏ ਇੱਕ ਪਿੰਨ ਦੀ ਇੱਕ ਪ੍ਰਿਕ ਜਿਹੜੀ ਹੈ ਉਹਨੂੰ ਫੁਸਕ ਕਰ ਦਿੰਦੀ ਹੈ। ਜੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਈਮਾਨ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਇਸ ਗੱਲ 'ਚ ਯਕੀਨ ਰੱਖਦੇ ਹਾਂ ਕਿ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ। ਜੀ। ਔਰ ਸੱਚ ਦੇ ਸਾਹਮਣੇ ਜਿਹੜੇ ਕੂੜ ਦੇ ਝੂਠ ਦੇ ਫਰੇਬ ਦੇ ਜਿਹੜੇ ਵੱਡੇ ਵੱਡੇ ਪਹਾੜ ਨੇ ਉਹ ਧਰਾਸ਼ਾਈ ਹੋ ਜਾਂਦੇ ਨੇ, ਉਹ ਜਿਹੜੇ ਨੇ ਬਿਲਕੁਲ ਫਲੈਟ ਹੋ ਜਾਂਦੇ ਨੇ। ਔਰ ਇਸੇ ਹੀ ਫੇਥ ਦੇ ਨਾਲ ਜਿਹੜੀ ਹਕੂਮਤੀ ਇਹਨਾਂ ਦਾ ਜ਼ੁਲਮੀ ਨਿਜ਼ਾਮ ਹੈ ਉਹਨਾਂ ਨੂੰ ਅਸੀਂ ਪਿਛਲੇ ਲਗਭਗ 30 ਸਾਲ ਤੋਂ ਜ਼ਿਆਦਾ ਵਕਤ ਤੋਂ ਇਸ ਮੁਲਕ ਦੇ ਉੱਤੇ ਵੀ ਲਲਕਾਰਦੇ ਰਹੇ ਹਾਂ, ਵੰਗਾਰਦੇ ਰਹੇ ਹਾਂ। ਔਰ ਮੈਂ ਜੇ ਆਪਣੀ ਯਾਦਾਸ਼ਤ 'ਚ ਆਪਣੇ ਐਕਸਪੀਰੀਅੰਸ ਤੋਂ ਹੀ ਦੇਖਾਂ, ਪਹਿਲਾ ਪ੍ਰੋਟੈਸਟ ਜਿਹਦੇ 'ਚ ਮੈਂ ਸ਼ਮੂਲੀਅਤ ਕੀਤੀ ਉਦੋਂ ਕੈਲੀਫੋਰਨੀਆ ਬੇਸ ਸੀ, ਆਲ ਦਾ ਵੇ ਆ ਕੇ ਨਿਊਯਾਰਕ, ਤੇ 1991 'ਚ ਸੀ ਜਦੋਂ ਕਿ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ ਔਰ UN ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਿੱਖਾਂ ਨੇ ਪ੍ਰੋਟੈਸਟ ਕੀਤਾ। ਉਸ ਤੋਂ ਬਾਅਦ ਤਾਂ ਹੁਣ ਪ੍ਰਧਾਨ ਮੰਤਰੀ ਗਿਣਨੇ ਔਖੇ ਨੇ ਕਿ ਨਰਸਿਮਹਾ ਰਾਓ ਤੋਂ ਮੋਦੀ ਤੱਕ ਕਿੰਨੇ ਆਏ ਤੇ ਕਿੰਨੇ ਗਏ ਔਰ ਕਿਵੇਂ ਉਹ ਪ੍ਰੋਟੈਸਟ ਨਿਊਯਾਰਕ 'ਚ ਹੋਏ, ਵਾਸ਼ਿੰਗਟਨ DC 'ਚ ਵਾਈਟ ਹਾਊਸ ਦੇ ਬਾਹਰ, ਵਾਜਪਾਈ ਦੀ ਆਮਦ ਵੇਲੇ, ਮਨਮੋਹਨ ਸਿੰਘ ਦੇ ਵੇਲੇ ਜਦੋਂ ਸਾਨੂੰ ਸਭ ਤੋਂ ਜ਼ਿਆਦਾ ਔਖ ਹੋਈ। ਸਾਡੇ ਲੋਕ ਕਹਿਣ ਜੀ ਪੱਗ ਵਾਲਾ ਪ੍ਰਧਾਨ ਮੰਤਰੀ ਹੈ ਜਾਂ ਦੂਜਾ, ਅਸੀਂ ਕਹਿੰਦੇ ਜੀ ਕਿ ਵੀ ਉਹਦੇ ਨਾਲ ਕੀ ਫਰਕ ਪੈ ਗਿਆ ਪੱਗ ਵਾਲੇ ਨਾਲ, ਉਹ ਤਾਂ ਉਹਨਾਂ ਨੇ ਸ਼ੋ ਬॉय ਰੱਖੇ ਹੋਏ ਨੇ। ਇਹ ਗੱਲ ਸਾਡੀ ਕਿਸੇ ਬੰਦੇ ਦੇ ਨਾਲ ਸਾਡੀ ਲੜਾਈ ਨਹੀਂ, ਸਿਸਟਮ ਦੇ ਨਾਲ ਹੈ। ਔਰ ਉਹ ਸਾਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹੁਣ ਤੇ ਜਿਹੜੇ ਜ਼ੁਲਮਾਂ ਦੀ ਕਹਾਣੀ ਹੈ ਉਹਨਾਂ ਦੇ ਭਾਰਤੀ ਸਟੇਟ ਦੇ ਕਸ਼ਮੀਰੀ ਜਿਸ ਨੂੰ ਜ਼ੁਲਮ ਨੂੰ ਸਹਾਰ ਰਹੇ ਨੇ ਉਸ ਦੇ ਨਾਲ ਹੁਣ ਤਾਂ ਅਜੇ ਵੀ ਜਿਵੇਂ ਮੈਂ ਕਿਹਾ ਸੀ ਵੀ ਉਹ ਵੀ ਨੇ ਜਿਹੜੇ ਕਹਿੰਦੇ ਨੇ ਜੀ ਪਰੌਂਠੇ ਲੈ ਕੇ ਜਾਣੇ ਨੇ ਉਹਦੇ ਲਈ ਅੰਦਰ ਜਿਹੜੇ ਹੋਣੇ ਨੇ ਉਹਨਾਂ ਨੂੰ ਦਈਏ, ਤੇ ਉਹਨਾਂ ਨੇ ਕਿਹਾ ਜੀ ਹਾਂ ਅਸੀਂ ਜੁੱਤੀਆਂ ਰੱਖੀਆਂ 2000 ਜਿਹੜੀਆਂ ਤੁਹਾਡੇ ਲਈ ਰੱਖੀਆਂ ਹੋਈਆਂ ਨੇ। ਸੋ ਜਿੱਥੇ ਇਸ ਸਭ ਨੇ ਸਿੱਖਾਂ, ਕਸ਼ਮੀਰੀਆਂ, ਪਾਕਿਸਤਾਨੀਆਂ ਨੂੰ ਵੀ ਕਾਫੀ ਕਰੀਬ ਲਿਆਂਦਾ ਹੈ। ਸਾਡੇ ਪ੍ਰੋਗਰਾਮ ਵੀ ਟੁਗੈਦਰ ਹੁੰਦੇ ਨੇ, ਪਾਕਿਸਤਾਨੀ ਮੀਡੀਆ ਦੀ ਵੀ ਹੁਣੇ ਦਿਲਚਸਪੀ ਹੋਈ ਹੈ ਸਿੱਖ ਇਸ਼ੂ ਦੇ ਉੱਤੇ। ਅਦਰਵਾਈਜ਼ ਇਹ ਸਾਰੇ ਪੀਰੀਅਡ 'ਚ 15, 20, 25 ਸਾਲ ਬੜੀ ਮੁਸ਼ਕਲ ਨਾਲ ਕੋਈ ਪੱਤਰਕਾਰ ਇੱਥੋਂ ਜਿਹੜੇ ਵਿਚਾਰੇ ਥੋੜ੍ਹੀ ਬਹੁਤ ਹਮਦਰਦੀ ਵੀ ਰੱਖਦੇ ਸੀ, ਇੱਥੇ ਮਿਸਟਰ ਇਫਤਕਾਰ ਅਲੀ ਰਹੇ PAP ਦੇ, ਉਹਨਾਂ ਦੀ ਕੋਈ ਸਟੋਰੀ ਲੱਗ ਜਾਣੀ, ਜਾਂ ਜਿਹੜੇ ਨੇ ਖਾਲਿਦ ਹਸਨ ਚੰਗਾ ਬ੍ਰਿਲੀਅੰਟ ਜਰਨਲਿਸਟ ਸੀ ਵਾਸ਼ਿੰਗਟਨ 'ਚ, ਉਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਨੈਸ਼ਨਲ ਪ੍ਰੈਸ ਕਲੱਬ 'ਚ, ਉਹਨਾਂ ਨੇ ਕਵਰ ਕਰ ਦਿੱਤਾ। ਸੋ ਕੁੱਲ ਮਿਲਾ ਕੇ ਅਦਰਵਾਈਜ਼ ਉਹਨਾਂ ਦੇ ਮੇਨ ਸਟ੍ਰੀਮ 'ਚ ਕੋਈ ਗੱਲ ਨਹੀਂ ਸੀ ਹੁੰਦੀ। ਹੁਣ ਤਾਂ ਇਹ ਜਿਹੜੀ ਗੱਲ ਹੈ ਕਿਤੇ ਵੀ ਹੁੰਦਾ ਉਹਨਾਂ ਦਾ ਮੀਡੀਆ ਇਸ ਨੂੰ ਕਵਰ ਵੀ ਕਰਦਾ। ਔਰ ਜ਼ਾਹਰ ਹੈ ਕਿ ਜਿਹੜੀ ਨਵੀਂ ਸਟ੍ਰੈਟਜੀ RSS ਔਰ ਦੂਜਿਆਂ ਦੀ ਹੈ ਵੀ ਜਿੱਥੇ ਵੀ ਪ੍ਰੋਟੈਸਟ ਹੁੰਦੇ ਨੇ ਹੁਣ ਇਹਨਾਂ ਦੇ ਖਿਲਾਫ, ਇੰਡੀਅਨ ਹਾਈ ਕਮਿਸ਼ਨ ਲੰਡਨ ਹੋਏ ਜਾਂ ਵਾਸ਼ਿੰਗਟਨ ਹੋਏ, ਇੱਥੇ ਉਹ ਬਰਾਬਰ ਲਿਆ ਕੇ ਦੂਸਰੇ ਆਪਣੇ ਬੰਦੇ ਵੀ ਖੜੇ ਕਰ ਦਿੰਦੇ ਨੇ ਤਾਂ ਕਿ ਪ੍ਰੋਵੋਕੇਸ਼ਨ ਔਰ ਇਹ ਦੱਸਣਾ ਹੋਏ ਕਿ ਨਹੀਂ ਅਸੀਂ ਜਿਹੜੇ ਆ ਕੋਈ ਟਾਇਰੈਂਟ ਨਹੀਂ ਹੈ, ਇਹਦੇ ਜੀ 2 ਕਾਊਂਟ ਨੇ ਡਿਫਰੈਂਟ। ਹੁੰਦਾ ਤਾਂ ਇਹੀ ਹੈ ਜਿਹੜੇ ਜਿਨ੍ਹਾਂ ਤੱਕ ਅਸੀਂ ਮੈਸੇਜ ਦੇਣਾ ਹੁੰਦਾ ਹੈ ਉਹਨਾਂ ਨੂੰ ਕਨਫਿਊਜ਼ ਕਰ ਦਿਓ ਕਿ ਨਹੀਂ ਇਹ ਨਹੀਂ, ਇਹ ਅਸੀਂ ਜਿਹੜਾ ਹੈ ਉਹ ਮਜ਼ਲੂਮ ਹੈ। ਸੋ ਕੁੱਲ ਮਿਲਾ ਕੇ ਹਿਊਸਟਨ ਦੀ ਇਵੈਂਟ ਉਹਨਾਂ ਨੇ ਬਿਫੋਰ, ਕਿਉਂਕਿ ਉਹ ਜਿਹਨੂੰ ਕਹਿੰਦੇ ਨੇ ਇੱਥੇ ਜਿਹੜਾ ਅਮਰੀਕਨ ਵੈਲਿਊਜ਼ ਨਾਲੋਂ ਬਿਲਕੁਲ ਟੁੱਟਿਆ ਹੋਇਆ ਉਹਨੂੰ ਕਹਿੰਦੇ ਨੇ ਅਗਲੀ ਅਮਰੀਕਨ। ਔਰ ਇਹ ਮਤਲਬ ਇਹ ਨਹੀਂ ਹੁੰਦਾ ਕਿ ਵੀ ਉਹਦੀ ਸ਼ਕਲ ਦੇ ਜਾਂ ਨੈਣ ਨਕਸ਼ ਉਹਦੇ ਸੋਹਣੇ ਨੇ ਜਾਂ ਅਗਲੀ ਨੇ, ਉਸ ਦੀਆਂ ਕਰਤੂਤਾਂ ਤੋਂ ਅਗਲੀ ਅਮਰੀਕਨ। ਸੋ ਇਹ ਤਾਂ ਵੈਸੇ ਹੀ ਬੇਸਿਕਲੀ
ਜਦੋਂ ਅਸੀਂ ਬ੍ਰਾਹਮਣਵਾਦ ਜਾਂ ਹਿੰਦੂਤਵ ਕਹਿੰਦੇ ਉਹ ਤਾਂ ਆਈਡੀਓਲੋਜੀ ਅਗਲੀ ਹੈ, ਤੇ ਜਦੋਂ ਕਿਸੇ ਉਸ ਅਗਲੀ ਆਈਡੀਓਲੋਜੀ ਵਾਲੇ ਦੇ ਹੱਥਾਂ ਚੋਂ ਜਾਂ ਉਹ ਜਿਹੜੇ ਉਹ ਡਰੈਂਕੁਲਾ ਹੁੰਦਾ ਹੈ ਰਾਖਸ਼, ਜਾਂ ਵੱਡੇ ਵੱਡੇ ਦੰਦ ਬਾਹਰ ਨੂੰ ਨਿਕਲੇ ਹੁੰਦੇ ਨੇ ਤਾਂ ਉਹਨਾਂ 'ਚ ਖੂਨ ਟਪਕ ਰਿਹਾ ਹੋਏ, ਮੋਦੀ ਦੀ ਸ਼ਕਲ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਤੁਹਾਨੂੰ ਉਹ ਜਿਹੜਾ ਉਹ ਰਾਖਸ਼ ਨਜ਼ਰ ਆਉਂਦਾ ਜਿਹਦੇ ਦੰਦ ਬਾਹਰ ਨੂੰ ਨੇ ਔਰ ਜਿਹਦੀਆਂ ਜੀਭ ਚੋਂ ਲਹੂ ਟਪਕ ਰਿਹਾ। ਹੁਣ ਇਸ ਸਾਰੇ 'ਚ ਜੇ ਚੈਲੰਜ ਨਾ ਹੁੰਦੇ, ਆਲਰੇਡੀ ਹਿਊਸਟਨ ਦੇ ਵਿੱਚ ਪਿਛਲੇ ਵੀਕਐਂਡ ਤੇ ਵੱਡੀ ਟਰੱਕ ਔਰ ਕਾਰ ਰੈਲੀ ਦੇ ਨਾਲ ਸਟੇਜ ਸੈੱਟ ਹੋ ਗਈ। ਹੁਣ ਇਹਨਾਂ ਦੇ ਜਿਹੜੇ ਨੇ ਲੋਕ ਆਰਐਸਐਸ ਦੇ, ਪਹਿਲਾਂ ਉਹਨਾਂ ਨੇ ਵਾਸ਼ਿੰਗਟਨ ਪੋਸਟ ਕਿਸੇ ਨੇ ਥੱਲੇ ਕਮੈਂਟ ਲਿਖਿਆ, ਫਿਰ ਟਾਈਮਜ਼ ਆਫ ਇੰਡੀਆ ਦੇ ਵਿੱਚ ਸਟੋਰੀ ਪਲਾਂਟ ਕਰਵਾ ਦਿੱਤੀ ਇਹ ਕਹਿ ਕੇ, ਔਰ ਇਹ ਟਾਈਮਜ਼ ਆਫ ਇੰਡੀਆ ਦੀ ਸਟੋਰੀ ਬੜੀ ਖਤਰਨਾਕ ਹੈ ਜਿਹਦੇ 'ਚ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹ ਹਿਊਸਟਨ ਇਜ਼ ਇਨ ਟਰਬਲ, ਔਰ ਜਿਹੜਾ ਅਪੋਲੋ 13 ਮਿਸ਼ਨ ਸੀ ਉਹ ਜਦੋਂ ਇਨ ਟਰਬਲ ਗਿਆ ਤੇ ਉਹਨਾਂ ਦਾ ਇਹ ਉੱਤੋਂ ਮੈਸੇਜ ਸੀ ਜਿਸ ਲੈਂਗੁਏਜ ਨੂੰ ਇਸਤੇਮਾਲ ਕਰਕੇ, ਹਾਲਾਂਕਿ ਥ੍ਰੈਟ ਇਹਨਾਂ ਨੇ ਇਹੀ ਕਰਨੀ ਚਾਹੀ ਹੈ ਕਿ ਵੀ ਇਹ ਜਿਹੜਾ ਹੈ ਉੱਥੇ ਸ਼ਾਇਦ ਪੀਸ ਨਾ ਰਹੇ ਔਰ ਗੜਬੜ ਹੋ ਸਕਦੀ ਹੈ, ਪਰ ਉਹਨਾਂ ਨੇ ਜਿਹੜੀ ਐਨਰਜੀ ਯੂਜ਼ ਕੀਤੀ ਉਹ ਇਹੀ ਸੀ ਕਿ ਜੀ ਇਹ ਜਿਹੜਾ ਹੈ ਉਹ ਇਨ ਟਰਬਲ ਹੈ ਹਿਊਸਟਨ, ਔਰ ਉਹਦੇ ਪ੍ਰੋ ਐਂਡ ਫਾਰ ਟਾਈਮਜ਼ ਆਫ ਇੰਡੀਆ ਦੀ ਸਟੋਰੀ ਸੀ। ਮੈਂ ਜੇ ਉਹਨੂੰ ਮਿਲ ਗਈ ਤਾਂ ਮੈਂ ਸਾਂਝੀ ਕਰ ਲਾਂਗਾ, ਬਟ ਮੇਰੇ ਸਾਹਮਣੇ ਹੁਣ ਨਹੀਂ ਹੈ। ਔਰ ਉਹਦੇ 'ਚ ਇਹਨਾਂ ਦੀ ਹਿਊਸਟਨ ਕੌਂਸਲ ਜਿਹਦੇ 16 ਮੈਂਬਰ ਨੇ ਉਹਨਾਂ ਦੀ ਮੀਟਿੰਗ ਸੀ, ਔਰ ਉਹਦੇ 'ਚ ਮੈਂ ਸਮਝਦਾ ਹਾਂ ਵੀ ਜਿਹੜਾ ਬੰਦਾ ਜਿੱਥੇ ਵੀ ਹਿੰਮਤ ਜਾਂ ਧੜੱਲੇ ਦੇ ਨਾਲ ਗੱਲ ਕਰੇ ਔਰ ਚੈਲੰਜ ਕਰੇ ਉਸ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਮਿਸਟਰ ਪੀਟਰ ਫਰੈਡਰਿਕ ਉਸ 16 ਮੈਂਬਰੀ ਜਿਹੜੀ ਉਹਨਾਂ ਦੀ ਸਿਟੀ ਕੌਂਸਲ ਹੈ ਉਹਦੇ 'ਚ ਗਏ, ਔਰ ਇਹ ਉਹਨਾਂ ਦੀ ਜਿਹੜਾ ਸਭ ਰੰਗ ਇੰਡੀਆ ਵਾਲਿਆਂ ਨੇ ਸਟੋਰੀ ਇਹ ਪਬਲਿਸ਼ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਵੰਗਾਰ ਕੇ ਕਿਹਾ ਹਿਊਸਟਨ ਸ਼ੁੱਡ ਸੇ ਐਡੀਓਸ ਮੋਡੀ ਇਨਸਟੈਡ ਆਫ ਹੌਡੀ ਮੋਦੀ। ਹੁਣ ਹੌਡੀ ਜਿਹੜਾ ਇਨਫੈਕਟ ਟੈਕਸਸ ਦਾ ਸਲੈਂਗ ਹੈ, ਹਾਊ ਡੂ ਯੂ ਡੂ, ਜਿਹੜਾ ਬ੍ਰਿਟਿਸ਼ ਇੰਗਲਿਸ਼ ਪੁੱਛਿਆ ਤਾਂ ਸੋ ਉੱਥੇ ਇਨ ਬਰੀਫ ਹੁਣ ਤਾਂ ਨਹੀਂ ਯੂਜ਼ ਕਰਦੇ, ਥੋੜਾ ਜਿਹਾ ਤਬਕਾ ਹੈ ਉਹ ਉਹਨੂੰ ਹਾਊਡੀ ਕਹਿੰਦੇ ਨੇ, ਹਾਊ ਡੂ ਯੂ ਡੂ, ਜਿਵੇਂ ਹੈਲੋ ਜਾਂ ਹਾਈ ਵਾਲੇ ਕੰਟੈਕਸਟ ਦੇ ਵਿੱਚ ਹੈ। ਔਰ ਜਿਹੜਾ ਲਫ਼ਜ਼ ਇਹਨਾਂ ਨੇ ਮਿਸਟਰ ਪੀਟਰ ਨੇ ਇਸਤੇਮਾਲ ਕੀਤਾ ਇਹਦੇ ਡਿਫਰੈਂਟ ਉਚਾਰਨ ਨੇ, ਏਡੀਓਸ ਵੀ ਹੈ, ਐਡੀਅਸ ਵੀ ਹੈ ਬ੍ਰਿਟਿਸ਼ ਔਰ ਦੂਜੇ, ਇਹਦਾ ਮਤਲਬ ਹੁੰਦਾ ਅਲਵਿਦਾ, ਬਾਏ ਬਾਏ ਜਿਹਨੂੰ ਅਸੀਂ ਕਹਾਂਗੇ ਗੋ ਬੈਕ ਮੋਦੀ। ਸੋ ਉਹਨਾਂ ਨੇ ਉੱਥੇ ਕਿਹਾ ਵੀ ਇਹਨੂੰ ਹੌਡੀ ਮੋਡੀ ਕਹਿਣ ਦਾ ਨਹੀਂ, ਇਹਨੂੰ ਗੋ ਬੈਕ ਮੋਦੀ ਕਹੋ। ਔਰ ਉਹਦੇ 'ਚ ਉਹਨਾਂ ਨੇ ਕਿਹਾ ਹਿਊਸਟਨ ਸਿਟੀ ਕੌਂਸਲ ਮੀਟਿੰਗ ਆਫ ਇਲੈਕਟਡ ਰਿਪਰੈਜ਼ੈਂਟੇਟਿਵਸ ਆਫ ਹਿਊਸਟਨ saw minorities protesting against Indian Prime Minister Modi with signs such as go back Modi, save Kashmir and stand with Kashmir। ਤੇ ਜਿਹੜੇ ਮਿਸਟਰ ਪੀਟਰ ਫਰੈਡਰਿਕ ਨੇ ਇਹ ਸਾਊਥ ਏਸ਼ੀਅਨ ਅਫੇਅਰਸ ਐਨਾਲਿਸਟ ਨੇ, ਔਰ ਉਹਨਾਂ ਨੇ ਉੱਥੇ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਮੋਦੀ ਜਿਹੜਾ ਹੈ ਉਹ ਕੰਪਲੀਸਿਟ ਹੈ ਉੱਥੇ ਮਰਡਰਸ ਦੇ ਵਿੱਚ, ਔਰ ਜਿਹੜੇ ਉਹਨੂੰ ਇੱਥੇ ਵੈਲਕਮ ਕਰਨ ਵਾਲੇ ਨੇ ਜਿਹੜੇ ਅਮਰੀਕਨਸ ਹੂ ਆਰ ਕੰਪਲੀਸਿਟ ਇਨ ਮੋਦੀਜ਼ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਕਿ ਜੇ ਤੁਸੀਂ ਉਹਨੂੰ ਇੱਥੇ ਸੱਦਦੇ ਹੋ ਤੇ ਤੁਸੀਂ ਵੀ ਕੰਪਲੀਸਿਟ ਹੁੰਦੇ ਹੋ। ਔਰ ਫਿਰ ਮਿਸਟਰ ਫਰੈਡਰਿਕ ਨੇ ਸਾਰੀ, ਹਾਲਾਂਕਿ ਇਸੇ ਹੀ ਸਿਟੀ ਕੌਂਸਲ ਮੀਟਿੰਗ 'ਚ ਕਸ਼ਮੀਰੀ ਲੇਡੀ ਵੀ ਆਈ ਜਿਹਨੇ ਜਦੋਂ ਨਾਅਰੇਬਾਜ਼ੀ ਕੀਤੀ ਉਹਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ, ਪਰ ਇਹਨੇ ਖੜੇ ਹੋ ਕੇ ਪੀਟਰ ਨੇ ਆਪਣਾ ਕੇਸ ਪ੍ਰੈਜ਼ੈਂਟ ਕੀਤਾ। ਉਹਨੇ ਕਿਹਾ ਕਿ ਜੀ ਇਹ ਜਿਹੜਾ ਆਰਐਸਐਸ ਹੈ ਪੇਰੈਂਟ ਆਰਗੇਨਾਈਜੇਸ਼ਨ ਆਫ ਪਾਰਟੀ ਇਨ ਪਾਵਰ, ਜਿਹੜੀ ਅੱਜ ਬੀਜੇਪੀ ਪਾਰਟੀ ਹੈ ਉਹਦੀ ਪੇਰੈਂਟ ਆਰਗੇਨਾਈਜੇਸ਼ਨ ਹੈ, ਔਰ ਇਹ ਹਿਊਮਨ ਰਾਈਟਸ ਵਾਇਲੇਟ ਕਰ ਰਹੀ ਹੈ ਮਾਈਨੋਰਿਟੀਜ਼ ਦੇ। ਜਦੋਂ ਤੋਂ ਮੋਦੀ ਸਰਕਾਰ ਆਈ ਹੈ ਹੋਰ ਵੀ ਜ਼ਿਆਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਲ 6 ਜਿਹੜਾ 16 ਕੌਂਸਲ ਮੈਂਬਰ ਸੀ ਉਹਨਾਂ ਨੂੰ ਉਹਨੇ ਫੋਲਡਰ ਦਿੱਤੇ ਜਿਹਦੇ 'ਚ 3 ਉਹਦੇ 'ਚ ਵੈਲ ਰਿਸਰਚ ਆਰਟੀਕਲਸ ਨੇ ਆਰਐਸਐਸ ਬਾਰੇ ਕਿ ਬਈ ਇਹ ਕਿਵੇਂ ਵਾਈਟ ਸੁਪਰੇਮਿਸਟ ਐਂਡ ਨਾਜ਼ੀਆਂ ਦੀ ਆਈਡੀਓਲੋਜੀ ਔਰ ਆਰਐਸਐਸ ਦੀ ਆਈਡੀਓਲੋਜੀ ਇੱਕ ਹੈ। ਔਰ ਫਿਰ ਤੁਲਸੀ ਗੈਬਰਟ ਜਿਹੜੀ ਪ੍ਰੈਜ਼ੀਡੈਂਸੀ ਲਈ ਵੀ ਰਨ ਕਰ ਰਹੀ ਹੈ ਔਰ ਆਰਐਸਐਸ ਫੰਡਡ ਹੈ, ਉਸ ਨੂੰ ਉਹਨਾਂ ਨੇ ਬਿਲਕੁਲ ਐਕਸਪੋਜ਼ ਕੀਤਾ ਇਹਨਾਂ ਆਰਟੀਕਲਸ ਦੇ ਵਿੱਚ ਕਿ ਵੀ ਕਿਵੇਂ ਉਹ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਨੂੰ ਔਰ ਉਹਦੀਆਂ ਐਕਟੀਵਿਟੀਜ਼ ਨੂੰ ਐਪਰੀਸ਼ੀਏਟ ਕਰਦੀ ਹੈ। ਫਿਰ ਉਹਨਾਂ ਨੇ ਇਸੇ ਇਵੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਵੇਅਰ ਅਬਾਊਟਸ, ਇੱਕ ਬੀਬੀ ਜੀ ਨੇ ਖਲੋ ਕੇ ਕਿਹਾ, ਉਹਨੇ ਕਿਹਾ ਜੀ ਮੇਰਾ ਪਿਓ ਆਈ ਡੋਂਟ ਨੋ ਵੇਅਰ ਅਬਾਊਟਸ ਆਫ ਮਾਈ ਫਾਦਰ with whom I had not spoken for over 40 days because of the blackout। और फिर किसी ने some Kashmiris brought the case of a minor Kathua girl who was raped to the notice of the council। So Houston City Council ਵਾਲਿਆਂ ਨੂੰ ਵੀ ਇਹ ਜ਼ਰੂਰ ਨਜ਼ਰ ਆ ਗਿਆ ਕਿ ਵੀ ਇਹ ਅਸੀਂ ਕਿਹੜੇ ਆਪਣੇ ਸ਼ਹਿਰ 'ਚ ਇਸ ਕਾਤਲ ਨੂੰ ਬੁਲਾ ਲਏ ਹੁਣ। ਪਰ ਕਿਉਂਕਿ
ਸਾਰੇ ਹੀ ਇਨਵੋਲਵ ਹੋ ਗਏ ਔਰ ਜਿਵੇਂ ਇਹਨਾਂ ਨੇ ਆਪਣੀ ਚਲਾਕੀ ਨਾਲ ਸੌਦਾ ਵੇਚਿਆ 50,000 ਕਹਿ ਕੇ ਔਰ 50 ਮਿਲੀਅਨ ਟਰੰਪ ਨੂੰ ਵੀ ਪ੍ਰੋਮਿਸ ਕੀਤਾ ਹੋਣਾ ਕਿ ਵੀ ਤੈਨੂੰ ਇਕੱਠਾ ਕਰਕੇ ਦੇਾਂਗੇ। ਉਹਨੇ ਵੀ ਕਿਹਾ ਜੀ ਕੋਈ ਨਹੀਂ, ਜਾਂਦਾ ਜਾਂਦਾ ਮੈਂ ਤੁਹਾਡੇ ਵੀ ਫੋਟੋ ਲਵਾ ਲਾਂਗੇ, ਮੈਂ ਫਿਰ ਓਹਾਇਓ ਜਾਣਾ ਹੈ, ਉੱਥੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆਇਆ ਔਰ ਉਹਨਾਂ ਨੇ ਇਹ ਪੂਰਾ ਕੇਸ ਬਿਲਡ ਕੀਤਾ ਹੈ ਮਿਸਟਰ ਪੀਟਰ ਨੇ, ਮੈਂ ਡੀਟੇਲ ਦੇ ਵਿੱਚ ਹੁਣ ਨਹੀਂ ਜਾਵਾਂਗਾ। ਔਰ ਉਹਨਾਂ ਨੇ ਜਿਹੜਾ ਈਵਨ ਹਿਊਸਟਨ ਬੇਸਡ ਵੈਬ ਪੋਰਟਲ ਹੈ ਹਿਊਸਟਨ ਕ੍ਰੋਨਿਕਲ, ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਬਾਰੇ ਲਿਖਿਆ ਸੀ ਕਿ ਕਿਵੇਂ ਨਰਿੰਦਰ ਮੋਦੀ ਦੀ ਵਿਜ਼ਿਟ ਜਿਹੜੀ ਹੈ ਉਹਦੇ 'ਚ ਪ੍ਰੋਟੈਸਟਸ ਹੋਣਗੇ। While a sold-out crowd of about 50,000 Indian Americans is expected to greet Indian Prime Minister Modi when he visits Houston on September 22, several thousand protesters representing India's religious minorities plan to decry his alleged violence and discrimination against non-Hindus. ਜਿੱਥੇ ਉਹਨਾਂ ਨੇ ਕਰਨਾ ਹੌਡੀ ਬੋਡੀ, ਉੱਥੇ ਹਜ਼ਾਰਾਂ ਜਿਹੜੇ ਨੇ ਮਾਈਨੋਰਿਟੀਜ਼ ਦੇ ਉਹਦੇ ਖਿਲਾਫ ਖਲੋਣਗੇ। ਔਰ ਉਹਨਾਂ ਨੇ ਕਿਹਾ ਕਿ the Houston Daily reported that for the first time minority Sikhs from Punjab and Muslims of Kashmir who now call Houston home united and protesters held ਫਿਰ ਇਹ ਜਿਹੜੀ ਕਾਰ ਰੈਲੀ ਸੀ ਉਹਨੂੰ ਕਾਰ ਐਂਡ ਟਰੱਕ ਰੈਲੀ, ਉਹਨੇ ਕਿਹਾ ਕਿ ਵੀ ਇਹ ਜਿਹੜਾ ਡਰੈਸ ਰਿਹਰਸਲ ਰੈਲੀ ਜਿਹੜੀ ਸੈਚਰਡੇ ਨੂੰ ਹੋਈ, ਡਰਾਈਵਿੰਗ ਟਰੈਕਟਰ ਟ੍ਰੇਲਰਸ ਟਰੱਕਸ ਡੈਕੋਰੇਟਡ ਵਿਦ ਫਲੈਗਸ ਐਂਡ ਪ੍ਰੋਟੈਸਟ ਸਾਈਨਸ ਫਰਮ Sikh National Center in northwestern Houston to NRG Center where the Howdy Modi event is scheduled to be held in a week. ਤੇ ਉੱਥੋਂ ਉਹਨਾਂ ਨੇ ਸਿੱਖ ਨੈਸ਼ਨਲ ਸੈਂਟਰ ਦੇ ਗੁਰਦੁਆਰੇ ਤੋਂ, ਜਿੱਥੇ ਡਾਕਟਰ ਹਰਦਮ ਸਿੰਘ ਆਜ਼ਾਦ, ਸਰਦਾਰ ਸੰਪੂਰਨ ਸਿੰਘ, ਇਹ ਸਾਰੇ ਜਿਹੜੇ ਨੇ ਇਹ ਸਾਡੇ ਪਿਆਰੇ ਵੀ ਨੇ ਔਰ ਖਾਲਿਸਤਾਨ ਦੇ ਹਮਾਇਤੀ ਨੇ, ਉੱਥੋਂ ਇਹ ਰੈਲੀ ਸ਼ੁਰੂ ਹੋਈ ਔਰ ਜਾ ਕੇ ਉਹਨਾਂ ਦਾ ਜਿੱਥੇ ਕਿ ਉਹਨਾਂ ਨੇ NRG ਸੈਂਟਰ ਦੇ ਵਿੱਚ ਮੋਦੀ ਨੂੰ ਵੈਲਕਮ ਕਰਨਾ, ਉੱਥੇ ਜਾ ਕੇ ਐਂਡ ਹੋਈ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇੱਕ ਪਾਰਟ ਮੈਂ ਅੱਜ ਇਹੀ ਦੇਖ ਰਿਹਾ ਸੀ ਕਿ ਹੁਣ ਇਸ ਦਾ ਨੂੰ ਲੈ ਕੇ ਇੰਨਾ ਕੁ ਨੈਗੇਟਿਵਿਟੀ ਵੀ ਹੋਈ ਹੈ ਕਿ ਮੋਦੀ ਦਾ ਕੀ ਚੱਲ ਰਿਹਾ, ਲੋਕਾਂ 'ਚ ਅਵੇਅਰਨੈਸ ਵੀ ਆਈ ਹੈ। ਔਰ ਅੱਜ 2-3 ਜਿਹਨਾਂ 'ਚ ਕਾਂਗਰਸ ਵੂਮਨ ਨੇ, 2 ਕਾਂਗਰਸਮੈਨ ਹੈ, ਉਹਨਾਂ ਨੇ ਰਾਦਰ ਇਹਦੇ 'ਚ, ਕਿਉਂਕਿ ਜਿਸ ਹਿਊਸਟਨ ਦੇ ਵਿੱਚ ਇਹ ਸਾਰਾ ਕੁਝ ਹੋਣ ਜਾ ਰਿਹਾ ਹੈ, ਉੱਥੋਂ ਦੀ ਜਿਹੜੀ ਕਾਂਗਰਸ ਵੂਮਨ ਹੈ ਸ਼ੀਲਾ ਜੈਕਸਨ, ਉਹ ਕਾਫੀ ਵੋਕਲ ਡੈਮੋਕ੍ਰੈਟ ਹੈ, ਅਫਰੀਕਨ ਅਮਰੀਕਨ ਹੈ, ਜਿਨ੍ਹਾਂ ਨੇ ਖੁਦ ਸਲੇਵਰੀ ਔਰ ਦੁੱਖ ਝੱਲੇ ਹੋਏ ਨੇ ਔਰ ਪਾਕਿਸਤਾਨ ਕਾਕਸ ਜਿਹੜੀ ਕਾਂਗਰਸਮੈਨਾਂ ਦੀ ਉਹਦੀ ਕੋ-ਚੇਅਰ ਵੀ ਹੈ। ਔਰ ਉਹਨੇ ਅੱਜ ਇਹ ਕਿਹਾ ਕਿ ਵੀ ਜਿਹੜਾ ਡਿਊਰਿੰਗ ਦਾ UN ਜਨਰਲ ਅਸੈਂਬਲੀ ਪ੍ਰੈਜ਼ੀਡੈਂਟ ਡੋਨਲਡ ਟਰੰਪ or Secretary of State Michael Pompeo must engage both the Prime Ministers of India and Prime Minister of Pakistan on a recent opportunity for resolving the crisis in Kashmir, said Congresswoman Sheila Jackson Lee, a Democrat from Texas. ਉਹਨੇ ਕਿਹਾ ਜੀ ਹੁਣ ਦੋਨੋਂ ਆਏ ਹੋਣੇ ਨੇ, ਟਰੰਪ ਉਹਨਾਂ ਨੂੰ ਮਿਲਾਏ। I urge the governments of India and Pakistan to exercise restraint and to engage with United States to de-escalate the situation, said Congressman Anthony Brown, a Democrat from Maryland. ਉਹਨੇ ਵੀ ਕਿਹਾ ਕਿ ਜੀ ਇਹ ਡੀ-ਐਸਕੇਲੇਟ ਹੋਏ। ਔਰ ਫਿਰ ਜਿਹੜੀ ਕਾਂਗਰਸਵੂਮਨ ਜੈਨ Sheksoki, a senior Democrat leader from Illinois, said the United States and United Nations need to speak out against the atrocities happening right now in the region, as this is a very dangerous situation. So ਇਸ ਬੀਬੀ ਨੇ ਤਾਂ ਸਿੱਧੀ atrocities ਦੀ ਗੱਲ ਕੀਤੀ। She urged the members of United Nations to note that both India and Pakistan were nuclear countries. That is why it is important that the world community establish law and human rights in Kashmir once again. कि दोनों nuclear powers ने और इस ਗੱਲ ਨੂੰ United Nations ਜਿਹੜੀ ਹੈ ਉਹ ਯਕੀਨੀ ਬਣਾਏ। ਔਰ ਜਿਵੇਂ ਸ਼ੀਲਾ ਜੈਕਸਨ ਨੇ ਕਿਹਾ ਕਿ both nations are equal in power and dignity throughout the world, and therefore a bilateral between the United States and leadership of India and another bilateral between the leadership of Pakistan is imperative and must take place. ਹੁਣ ਅਸੀਂ ਸਮਝਦੇ ਹਾਂ ਵੀ ਚਲੋ ਇਹ ਸ਼ੋਰ ਸ਼ਰਾਬਾ ਵੀ ਠੀਕ ਹੈ, ਲਾਅ ਮੇਕਰਸ ਕਰ ਰਹੇ ਨੇ, ਪਰ ਗੱਲ ਅਲਟੀਮੇਟਲੀ ਜਿਹੜੀ ਹੈ, ਜਿੱਦੋਂ ਅਸੀਂ ਸ਼ਾਹ ਮੁਹੰਮਦ ਨੇ ਜਦੋਂ ਜੰਗ ਹਿੰਦ ਪੰਜਾਬ ਲਿਖਿਆ ਔਰ ਉਸ ਤੋਂ ਪਹਿਲਾਂ ਜੋ ਗੱਲ ਚੱਲ ਰਹੀ ਸੀ ਜੀ ਪੰਚ ਕੀ ਕਹਿੰਦੇ ਨੇ ਫੌਜ ਦੇ, ਇਧਰਲੇ ਕੀ ਕਹਿੰਦੇ ਨੇ, ਉਧਰਲੇ ਕੀ ਕਹਿੰਦੇ ਨੇ, ਤੇ ਸ਼ਾਹ ਮੁਹੰਮਦ ਦੀ ਇੱਕ ਲਾਈਨ ਜਿਹੜੀ ਇੱਕ ਕਲਾਸੀ ਲਾਈਨ ਦੇ ਤੌਰ ਤੇ ਕੋਟ ਹੁੰਦੀ ਹੈ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਕਿ ਅਲਟੀਮੇਟ ਡਿਸਾਈਡਿੰਗ ਤਾਂ ਡਿਸੀਜਨ ਤਾਂ ਖਾਲਸਾ ਪੰਥ ਨੇ ਕਰਨਾ ਹੈ।
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜੰਮੂ ਕਸ਼ਮੀਰ ਦੇ ਲੋਕ, ਖਾਸ ਕਰ ਕਸ਼ਮੀਰ ਦੇ 80 ਲੱਖ ਲੋਕ ਜਿਹੜੇ 46 ਦਿਨਾਂ ਬਾਅਦ ਵੀ ਜਿਨ੍ਹਾਂ ਦੇ ਹੌਸਲੇ ਬੁਲੰਦ ਨੇ, ਅਦਰਵਾਈਜ਼ ਇਹ ਨਾ ਹੁੰਦਾ ਕਿ ਅੱਜ ਵੀ ਇਹ ਕਰਫਿਊ ਲਾ ਕੇ ਬੈਠੇ ਹੁੰਦੇ। ਹਾਲਾਂਕਿ ਜਿਵੇਂ ਸਰਦਾਰ ਗੁਰਚਰਨ ਸਿੰਘ ਹੋਰਾਂ ਨੇ ਕਿਹਾ ਵੀ ਹੋ ਸਕਦਾ ਹੈ ਨੇੜੇ ਜੇ ਆ ਕੇ ਕਹਿਣ ਜੀ ਅਸੀਂ ਕਰਫਿਊ ਚੁੱਕ ਦਿੱਤਾ ਹੈ, 2 ਦਿਨ ਲੰਘ ਜਾਣ ਤੇ ਫਿਰ ਕਹਿਣ ਜੀ ਨਹੀਂ ਨਹੀਂ ਅੱਤਵਾਦੀ ਆ ਗਏ, ਇੱਥੋਂ ਆ ਗਏ, ਉੱਥੋਂ ਆ ਗਏ, ਜੋ ਪੰਜਾਬ ਦੇ ਵਿੱਚ ਕਰਦੇ ਰਹਿਣ। ਪਰ ਅਸੀਂ ਇਸ ਪਲੇਟਫਾਰਮ ਤੋਂ ਇਹ ਅਪੀਲ ਵੀ ਕਰਦੇ ਹਾਂ ਆਪਣੇ ਸਾਰੇ ਟੈਕਸਾਸ ਦੇ ਸਾਰੇ ਵੀਰਾਂ ਭੈਣਾਂ ਨੂੰ, ਖਾਸ ਤੌਰ ਤੇ ਕੱਲ੍ਹ ਹੀ ਬੇਕਰਸਫੀਲਡ ਤੋਂ ਇੱਕ ਵੀਰ ਦੀ ਕਾਲ ਸੀ, ਉਹਨਾਂ ਨੇ ਕਿਹਾ ਜੀ ਅਸੀਂ 15-20 ਸਿੰਘ ਬੇਕਰਸਫੀਲਡ ਕੈਲੀਫੋਰਨੀਆ 'ਚ ਹੈ, ਉੱਥੋਂ ਆ ਰਹੇ ਹਾਂ, ਔਰ ਡਾਲਸ ਤੋਂ ਜਿਹੜਾ ਹੈ ਜਿੱਥੇ ਕਿ ਕਸ਼ਮੀਰੀ ਆਰਗੇਨਾਈਜੇਸ਼ਨਸ ਵੀ ਕਾਫੀ ਐਕਟਿਵ ਨੇ, ਕਈ ਬੱਸਾਂ ਉੱਥੋਂ ਆ ਰਹੀਆਂ ਨੇ, ਸੋ ਵੱਡੀ ਗਿਣਤੀ 'ਚ ਹੋਣਗੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ। ਔਰ ਇੱਕ ਗੱਲ ਜਿਹੜੀ ਮੈਂ ਅਗੇਨ ਕੱਲ ਵੀ ਕਹੀ ਸੀ ਕਿ ਜਿਹੜਾ ਵੀ ਜਿਵੇਂ ਇਮਰਾਨ ਖਾਨ ਹੋਰਾਂ ਨੇ ਕਿਹਾ ਵੀ ਸਟੇਜ ਦੇ ਉੱਤੇ ਜਿਹੜਾ ਵੀ ਕੋਈ ਐਸੀ ਗੱਲ ਕਰੇ ਜਿਹੜੀ ਕਿ ਬੇਸ਼ੱਕ ਉਹ ਆਪਣੇ ਵੱਲੋਂ ਦੇਸ਼ ਪ੍ਰੇਮ ਨਾਲ ਹੀ ਕਰਦਾ ਹੋਏ, ਪਰ ਉਹ ਅਗੇਂਸਟ ਜਾਏਗੀ ਜੇ ਉਸ ਦੇ ਉੱਤੇ ਅਸੀਂ ਕੰਟਰੋਲ ਨਾ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਮੌਕੇ ਦੇ ਉੱਤੇ ਜਿਵੇਂ ਟਾਈਮਜ਼ ਆਫ ਇੰਡੀਆ ਦੀ ਜਾਂ ਵਾਸ਼ਿੰਗਟਨ ਪੋਸਟ ਦਾ ਕਮੈਂਟ ਇਹ ਦੱਸਦਾ ਹੈ ਕਿ ਵੀ ਇਹ ਸ਼ਰਾਰਤ ਕਰ ਸਕਦੇ ਨੇ। ਆਲਰੇਡੀ ਇਹ ਕਹਿ ਕੇ ਜੀ ਵਹਾਬੀ ਆ ਗਏ ਨੇ ਪਾਕਿਸਤਾਨ ਤੋਂ, ਪਾਰਕਿੰਗ ਲੋਟਸ 'ਚ ਗੱਡੀਆਂ ਨੂੰ ਅੱਗ ਲੱਗ ਜਾਏਗੀ, ਇੱਧਰ ਹੋ ਜਾਏਗਾ, ਉੱਧਰ ਹੋ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਕਿਸੇ ਵੀ ਭੜਕਾਟ ਦੇ ਵਿੱਚ ਜਿਹੜਾ ਉਹ ਬਿਲਕੁਲ ਨਹੀਂ ਆਣਾ ਹੈ। ਕੋਈ ਵੀ ਐਸਾ ਕੰਮ, ਕਿਸੇ ਵੀ ਕਿਸਮ ਦੀ ਈਵਨ ਵਰਬਲ ਜਿਹੜੀਆਂ ਗਾਲੀ ਗਲੋਚ ਹੈ, ਜਿਹੜਾ ਉਹਨਾਂ ਨੂੰ ਮੌਕਾ ਦੇਗਾ ਕੋਈ ਵੀ ਅੱਗੋਂ ਸ਼ਰਾਰਤ ਕਰਨ ਦਾ, ਇਹ ਦੁਸ਼ਮਣ ਦੇ ਹੱਕ ਵਿੱਚ ਹੋਏਗਾ। ਔਰ ਮੈਨੂੰ ਯਾਦ ਹੈ ਵੀ ਇੱਥੇ ਅਸੀਂ ਇੱਕ 15 ਅਗਸਤ ਦਾ ਕੀਤਾ ਪ੍ਰੋਟੈਸਟ, ਔਰ ਉਹਦੇ 'ਚ ਕਿਉਂਕਿ ਨਾ ਇਹਨਾਂ ਦਾ 15 ਅਗਸਤ ਦਾ ਮਾਰਚ ਸੀ ਤੇ ਅਸੀਂ ਬਰਾਬਰ ਖੜੇ ਸੀ ਤੇ ਸਿੰਘ ਜਿਵੇਂ ਨਾਅਰੇ ਲਾ ਰਹੇ ਸੀ ਕਿ ਭਾਈ ਇਹਨਾਂ ਦੇ ਖਿਲਾਫ, ਤੇ ਉਹ ਇੱਕ ਗਰੁੱਪ ਲੰਘਿਆ RSS, ਉਹਨਾਂ ਨੇ ਕੁਛ ਇਸ ਕਿਸਮ ਦਾ ਕੋਈ ਕਮੈਂਟ ਕੀਤਾ ਤੇ ਲਾਈਨ 'ਚੋਂ ਨਿਕਲ ਕੇ ਦੋ ਨਿਕਲਣ ਲੱਗੇ ਤੇ ਉਹ ਭਾਈ ਬਲਾਕਾ ਸਿੰਘ ਸਾਡੇ ਇੱਥੇ ਉਹਨਾਂ 'ਚ ਹਾਸ-ਰਸ ਵੀ ਹੈ, ਤਾਂ ਉਹਨਾਂ ਨੇ ਜਰਾ ਪੰਜਾਬੀ ਜਿਹੀ 'ਚ ਇੱਕ ਸਾਦੀ ਜਿਹੀ ਜਰਾ ਜ਼ਬਾਨ ਕਹਿ ਕੇ ਉਹਨਾਂ ਨੇ ਕਿਹਾ ਓਏ ਕਾਹਨੂੰ ਕਰਦੇ ਹੋ, ਲਾ ਲਿਓ ਕਣਕ, ਤੁਹਾਨੂੰ ਹੀ ਵੇਚਣੀ ਹੈ, ਅਸੀਂ ਬਣ ਲੈਣ ਦਿਓ ਖਾਲਿਸਤਾਨ, ਤੁਹਾਨੂੰ ਵੀ ਮਿਲੂ ਕੁਝ ਖਾਣ ਨੂੰ। ਸੋ ਮਤਲਬ ਇਹ ਸੀ ਕਿ ਵੀ ਕਈ ਵਾਰ ਜਦੋਂ ਇਸ ਕਿਸਮ ਦਾ ਆਪਸੀ ਜਿਹੜਾ ਉਹ ਤਕਰਾਰ ਸ਼ੁਰੂ ਹੋ ਜਾਂਦਾ ਤੇ ਉਹਦੇ 'ਚ ਵਾਇਲੈਂਸ ਹੁੰਦੀ ਹੈ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਏ। ਬਾਕੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਵੀ, ਔਰ ਫਿਰ ਜਿਹੜਾ ਅਗਲਾ ਇੱਥੇ 27 ਨੂੰ ਹੋਣਾ ਉਹ ਫਿਰ ਅਸੀਂ ਅਗਲੇ ਸੈਗਮੈਂਟਸ 'ਚ ਗੱਲ ਕਰਾਂਗੇ। ਵਨ ਥਿੰਗ ਐਟ ਅ ਟਾਈਮ। ਵਨ ਥਿੰਗ, ਯੈਸ, ਬਿਲਕੁਲ ਡਾਕਟਰ ਸਾਹਿਬ। ਇੱਥੇ ਲੈਂਦੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।